ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਰਿੰਗ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਸਿਕੰਦਰ ਸਿੰਘ ਗਰੇਵਾਲ ਟ੍ਰੇਸੀ ਤੋਂ, ਜਸਵਿੰਦਰ ਸਿੰਘ ਨਾਗਰਾ ਰੋਜ਼ਬੈਲ, ਬਲਦੇਵ ਸਿੰਘ ਕੰਗ ਯੂਬਾ ਸਿਟੀ, ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 24 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਲੰਘੇ ਕੁਝ ਘੰਟੇ ਪਹਿਲਾਂ ਜਿਹੜੀ ਪੰਜਾਬ ਦੇ ਵਿੱਚ ਵੱਡੀ ਹਲਚਲ ਹੋਈ ਹੈ, ਖਾਸ ਕਰਕੇ ਦਿੱਲੀ ਦੇ ਵਿੱਚ, ਉਸ ਤੋਂ ਬਾਅਦ ਜਿਹੜੇ 7 ਗਏ ਨੇ ਰਾਜ ਸਭਾ ਮੈਂਬਰ, ਉਹਨਾਂ ਨੂੰ ਆਮ ਆਦਮੀ ਪਾਰਟੀ ਗੱਦਾਰ ਕਹਿ ਰਹੀ ਹੈ। ਅਸਲੀ ਗੱਦਾਰ ਕੌਣ ਹੈ, ਜਾਣ ਵਾਲੇ ਜਾਂ ਫਿਰ ਭੇਜਣ ਵਾਲੇ ਜੀ? ਬਿਲਕੁਲ, ਤੁਹਾਡਾ ਸਵਾਲ ਬਹੁਤ ਵਾਜਬ ਹੈ ਕਿ ਆਖਰ ਗੱਦਾਰ ਹੈ ਕੌਣ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸਭ ਤੋਂ ਸਖਤ ਨੋਟਿਸ ਲਿਆ ਇਸ ਘਟਨਾ ਦਾ। ਤੁਰੰਤ ਪ੍ਰੈਸ ਕਾਨਫਰੰਸ ਜਿਹੇ ਸ਼ਬਦ ਗੱਦਾਰ ਹੈ ਨਾ, ਤੇ ਫਿਰ ਅੰਨਾ ਖੂਹ ਸੀ ਜਿੱਚ ਡਿੱਗੇ, ਬੰਦੇ ਖਾਣੀ ਪਾਰਟੀ ਜਿਹੜੀ ਲੈ ਗਈ ਹੈ ਨਾ, ਪਤਾ ਨਹੀਂ ਹੋਰ ਕੀ ਕੁਛ, ਬੜੇ ਅਲੰਕਾਰ ਲਾ ਕੇ ਹੈ ਨਾ, ਮਤਲਬ ਕਿ ਗੱਲ ਕਈ ਐਮਾਜ਼ੋਨ ਤੇ ਪਤਾ ਨਹੀਂ ਕਾਹਦੇ ਤੇ ਕੋਈ ਇਹੀ ਜੀ ਕਰੰਸੀ ਨਹੀਂ ਬਣੀ ਜਿਹੜੀ ਮੈਨੂੰ ਖਰੀਦ ਸਕੇ, ਬਹੁਤ ਕੁਛ। ਭੱਜੀ ਦੀ ਮਜਬੂਰੀ ਹੋਣੀ, ਉਹਦੀ ਕਮੈਂਟਰੀ ਇਹ ਹੋਊਗੀ ਤਾਂ ਕਰਕੇ। ਸਹੀ ਹੈ। ਤੇ ਬਾਕੀ ਸਾਰਿਆਂ ਨੂੰ ਭੇਜਣ ਦੀ ਤੁਹਾਡੀ ਕਿਹੜੀ ਮਜਬੂਰੀ ਸੀ? ਸਵਾਲ ਤਾਂ ਇਹ ਹੈ। ਜਿਸ ਦਿਨ ਇਹ ਨੁਮਾਇੰਦੇ ਭੇਜੇ ਗਏ ਸੀ ਉਸੇ ਦਿਨ ਅੱਧੇ ਤੋਂ ਵੱਧ ਪੰਜਾਬ ਨੇ ਉੱਠ ਕੇ ਕਿਹਾ ਸੀ ਕਿ ਗਲਤ ਕਰ ਰਹੇ ਹੋ। ਸਹੀ ਹੈ। ਉਸੇ ਦਿਨ ਪੰਜਾਬ ਨੇ ਪੁੱਛਿਆ ਸੀ ਕਿ ਇਹਨਾਂ ਚੋਂ ਕਿਹੜਾ ਪੰਜਾਬ ਦਾ ਝਲਕਾਰਾ ਮਿਲਦਾ, ਇਹ ਤਾਂ ਦੱਸ ਦਿਓ। ਸਹੀ ਗੱਲ, ਬਿਲਕੁਲ ਜੀ। ਇਹ ਕਿਹੜੇ ਖਿੱਤੇ ਦੀ, ਕਿਹੜੇ ਇਲਾਕੇ ਦੀ, ਕਿਹੜੇ ਲੋਕਾਂ ਦੀ, ਕਾਹਦੀ ਨੁਮਾਇੰਦਗੀ ਕਰਨ ਚੱਲੇ ਨੇ ਉੱਥੇ, ਤਾਂ ਦੱਸ ਦਿਓ। ਤਾਂ ਤੁਹਾਡੇ ਕੋਲ ਜਵਾਬ ਨਹੀਂ ਸੀਗਾ, ਬਿਲਕੁਲ ਜੀ। ਕਿਉਂਕਿ ਤਦ ਤੁਹਾਨੂੰ ਥੈਲੀਆਂ ਦੀ ਖਣਕ ਦਿਖਦੀ ਸੀ। ਜੇ ਤੁਸੀਂ ਸੌਦਾ ਕੀਤਾ ਤੇ ਉਹ ਸੌਦੇਬਾਜ਼ ਸੀ, ਫਿਰ ਅੱਜ ਅਗਲੇ ਅੱਗੇ ਸੌਦਾ ਕਰਕੇ। ਸਹੀ ਗੱਲ। ਇਹ ਤਾਂ ਖੇਲ ਤਾਂ ਸੌਦੇ ਦਾ ਨਾ। ਜਦੋਂ ਬਾਜ਼ਾਰ 'ਚ ਵਿਕਣ ਲਈ ਆ ਹੀ ਗਏ, ਤੁਹਾਡੇ ਕੋਲ ਵਿਕੇ ਤੇ ਹੋਰਾਂ ਕੋਲ ਵਿਕੇ, ਮਾਲ ਤਾਂ ਵਿਕਾਊ ਹੈ ਨਾ। ਬਸ ਤਗੜਾ ਵਪਾਰੀ ਲੈ ਗਿਆ। ਬਿਲਕੁਲ ਲੈ ਗਿਆ। ਪ੍ਰਵੀਨ ਜੀ, ਪੰਜਾਬ ਤੋਂ 7 ਰਾਜ ਸਭਾ ਸੀਟਾਂ ਨੇ ਜੀ। 7 ਦੀਆਂ 7 ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ, ਕਿਉਂਕਿ ਇਹਨਾਂ ਦੇ 92 MLA ਜਿੱਤ ਕੇ ਆਏ ਸੀ। ਸਹੀ ਹੈ। 7 ਚੋਂ ਇੱਕ ਇਹਨਾਂ ਨੇ ਭੇਜਿਆ ਕਿ ਜੀ ਅਸੀਂ ਸੰਤ ਬਲਬੀਰ ਸਿੰਘ ਸਿੰਚਿਆਲ ਵਾਤਾਵਰਨ ਪੱਖੀ ਨੇ, ਕੰਮ ਕਰਦੇ ਨੇ, ਬਈ ਦਾ ਕਾਰਜ ਵੱਡਾ ਹੈ। ਉਹ ਕਹਿੰਦੇ ਚਲਾ ਤਾਂ ਜਾਂਦਾ, ਮੈਂ ਜਾਣ ਤੋਂ ਤਾਂ ਨਹੀਂ ਨਾ ਕਰਦਾ, ਪਰ ਸਿੱਧਾ ਪਾਰਟੀ ਵਾਲੇ ਥੱਪਾ ਜਾਣਾ ਲਾਇਓ ਮੇਰੇ ਤੇ, ਉਹ ਮੈਂ ਤੁਹਾਡੇ ਨਾਲ ਆ। ਚਲੋ ਮਾੜਾ ਜਿਹਾ ਕਿਨਾਰਾ ਕਰਕੇ ਗਏ ਤੇ ਕੱਲ ਉਹਨਾਂ ਨੇ ਆਪਣੀ ਸ਼ਾਖ ਵੱਡੀ ਕੀਤੀ ਆ। ਠੀਕ ਆ, ਕਿ ਮੈਂ ਨਹੀਂ ਜਾ ਰਿਹਾ ਤੁਹਾਡੇ ਨਾਲ ਅੱਗੇ। ਸੋ ਉਹਨਾਂ ਨੂੰ ਛੱਡ ਕੇ ਬਾਕੀ ਜਿਹੜੇ 6 ਸੀ, ਉਹ 6 ਦੇ 6 ਜੇ ਰਾਘਵ ਚੱਡੇ ਦੀ ਪ੍ਰੈਸ ਕਾਨਫਰੰਸ ਸੁਣੋ ਤਾਂ ਉਹਦੇ ਹਿਸਾਬ ਨਾਲ ਚਲੇ ਗਏ। 3 ਤਾਂ ਉਹ ਪਟੇ ਜੇ ਪਵਾ ਕੇ ਉਹ ਗੁਲਦਸਤੇ ਜੇ ਲੈ ਕੇ ਕੰਮ ਨਿਬੇੜ ਲਿਆ। ਹਾਂਜੀ ਬਿਲਕੁਲ। ਉਹ ਕਹਿੰਦੇ ਅਸੀਂ ਜੀ ਲਿਖ ਕੇ ਦੇਤਾ ਕਿ ਜੀ ਦਸਤਖਤ ਨੇ ਬਕਾਇਦਾ 7 ਰਾਜ ਸਭਾ ਮੈਂਬਰਾਂ ਦੇ। ਹੁਣ ਉਹਨਾਂ 'ਚ 6 ਪੰਜਾਬ ਦੇ 7 ਚੋਂ ਨੇ, ਇੱਕ ਦਿੱਲੀ ਵਾਲੇ 3 ਚੋਂ ਹੈ। ਹੁਣ ਇਸ ਪਹਿਲੂ ਦੇ ਉੱਤੇ ਜਦੋਂ ਤੁਸੀਂ ਨਜ਼ਰ ਮਾਰੋ, ਰਾਘਵ ਚੱਡਾ, ਸੰਦੀਪ ਪਾਠਕ, ਹਰਭਜਨ ਸਿੰਘ ਭੱਜੀ, ਰਜਿੰਦਰ ਗੁਪਤਾ, ਜਿਹੜੇ ਤਾਜ਼ੇ ਗਏ ਨੇ ਅਜੇ ਸੰਜੀਵ ਅਰੋੜਾ ਦੀ ਥਾਂ ਤੇ। ਸਹੀ ਹੈ। ਟ੍ਰਾਈਡੈਂਟ ਵਾਲੇ ਅਸ਼ੋਕ ਮਿੱਤਲ, ਵਿਕਰਮ ਸਾਨੀ ਤੇ ਉਹ ਤੋਂ ਵੱਧ ਸਵਾਤੀ ਮਾਲੀਵਾਲ।
ਜੀ। ਹੁਣ ਸਵਾਤੀ ਮਾਲੀਵਾਲ ਨਾਲ 36 ਦਾ ਅੰਕੜਾ ਚੱਲ ਰਿਹਾ ਸੀ, ਪਹਿਲਾਂ ਬਹੁਤ ਖਾਸ ਸੀ ਕੇਜਰੀਵਾਲ ਦੀ। 36 ਦਾ ਅੰਕੜਾ ਚੱਲ ਰਿਹਾ ਸੀ, ਉਹ ਕੱਲੀ ਸੀ, ਨਾ ਤੁਸੀਂ ਉਹਨੂੰ ਕੱਢ ਸਕਦੇ ਸੀ, ਨਾ ਕੁਝ ਕਰ ਸਕਦੇ ਸੀ, ਉਹਦੀ ਮੈਂਬਰੀ ਹੈਗੀ ਸੀ। ਤੇ ਇੱਧਰ ਪੰਜਾਬ ਵਾਲਿਆਂ ਦੇ ਵਿੱਚੋਂ ਅਸ਼ੋਕ ਮਿੱਤਲ, ਰਜਿੰਦਰ ਗੁਪਤਾ ਜਾਂ ਵਿਕਰਮ ਸਾਹਨੀ, ਹੈ ਨਾ, ਹਰਭਜਨ ਸਿੰਘ ਭੱਜੀ, ਇਹਨਾਂ ਦੀ ਯੋਗਤਾ ਕੀ ਹੈ? ਇਹ ਕਾਰੋਬਾਰੀ ਨੇ, ਵਪਾਰੀ ਨੇ, ਸਹੀ ਹੈ, ਪੈਸਾ ਹੈ, ਫੇਮ ਹੈ, ਨਾਮ ਹੈ, ਤੇ ਉਹਦੇ ਆਧਾਰ ਤੇ ਭੇਜ ਦੋ। ਕੀ ਇਹ ਪਿੰਡ ਦੀ ਨੁਮਾਇੰਦਗੀ ਕਰਦੇ ਨੇ? ਕੀ ਇਹ ਕਿਸਾਨੀ ਦੀ ਨੁਮਾਇੰਦਗੀ ਕਰਦੇ ਨੇ? ਕੀ ਇਹ ਮਜ਼ਦੂਰੀ ਦੀ ਨੁਮਾਇੰਦਗੀ ਕਰਦੇ ਨੇ? ਕੀ ਇਹ ਪੰਜਾਬ ਨੂੰ ਧਰਾਤਲ ਦੇ ਮਸਲਿਆਂ ਨੂੰ ਸਮਝ ਕੇ ਉਹਨਾਂ ਦੀ ਚਾਰਜੋਈ ਕਰਦੇ ਨੇ? ਕੀ ਇਹ ਕਾਰੋਬਾਰੀ ਵਪਾਰੀਆਂ ਦੀ ਵੀ ਨੁਮਾਇੰਦਗੀ ਕਰਦੇ ਨੇ ਕਿ ਨਹੀਂ? ਸਵਾਲ ਤਾਂ ਇਹ ਵੀ ਹੈ। ਸਹੀ ਹੈ। ਤੇ ਇਹ ਸਾਰੀ ਸਥਿਤੀ ਦੇ ਵਿੱਚ ਦੋ ਉਹ ਬੰਦੇ ਭੇਜੇ, ਚਲੋ ਮੈਂ ਕਹਿੰਦਾ ਇਹ ਪੰਜਾਬ ਦੀ ਨੁਮਾਇੰਦਗੀ ਨਹੀਂ ਕਰਦੇ, ਪਰ ਜਨਮਜਾਤ ਤੋਂ ਤਾਂ ਪੰਜਾਬ ਦੇ ਸੀ, ਮਾੜੇ ਮੋਟੇ ਕੋਈ ਕਨੈਕਸ਼ਨ ਤਾਂ ਜੁੜਦਾ ਸੀ। ਦੋ ਤਾਂ ਉਹ ਭੇਜੇ ਜਿਹੜੇ ਜਨਮਜਾਤ ਤੋਂ ਵੀ ਪੰਜਾਬ ਨਾਲ ਕੋਈ ਤਾਲੁਕਾਤ ਨਹੀਂ ਸੀ। ਸਿਰਫ ਉਹਨਾਂ ਦੀ ਪਹਿਚਾਣ ਕੀ ਸੀ ਕਿ ਕੇਜਰੀਵਾਲ ਦੇ ਸਕੇ ਪੁੱਤ ਬਣੇ ਸੀ ਉਹ, ਤੇ ਪੰਜਾਬ ਦੀਆਂ ਕੁੰਜੀਆਂ ਉਹਨਾਂ ਨੂੰ ਫੜਾਤੀਆਂ ਸੀ। ਕਹਿਣ ਨੂੰ ਚੌਕੀਦਾਰ ਭਗਵੰਤ ਮਾਨ ਲਾਇਆ ਸੀ, ਪਰ ਖਜ਼ਾਨੇ ਤੇ ਕੁੰਡਲੀਆਂ ਮਾਰ ਕੇ ਉਹ ਬਿਠਾਏ ਸੀ, ਕਦੇ ਰਾਘਵ ਚੱਡਾ, ਕਦੇ ਸੰਦੀਪ ਪਾਠਕ। ਸਹੀ ਹੈ ਜਨਾਬ, ਜਿਨ੍ਹਾਂ ਨੂੰ ਅੱਜ ਇਹਨਾਂ ਤੇ ਤਰਸ ਆਉਂਦਾ ਹੋਣਾ, ਉਹ ਯਾਦ ਰੱਖਣ ਪੰਜਾਬ ਨੂੰ ਲੁੱਟਿਆ ਕੁੱਟਿਆ ਇਹਨਾਂ ਦੋਆਂ ਨੇ ਵੀ ਘੱਟ ਨਹੀਂਗਾ। ਸਹੀ ਗੱਲ। ਮੁੱਖ ਮੰਤਰੀ ਕਹਿਣ ਨੂੰ ਮੁੱਖ ਮੰਤਰੀ ਸੀ, ਰਾਘਵ ਚੱਡਾ ਕੋਲ ਗੋਡੀਆਂ ਲਾ ਕੇ ਬੈਠਦੇ ਸੀ ਅਫਸਰ। ਸੰਦੀਪ ਪਾਠਕ ਤੈਅ ਕਰਦਾ ਸੀ ਪੰਜਾਬ ਦਾ ਸਾਰਾ ਰੋਡ ਮੈਪ। ਤੇ ਇਹ ਦੋਏ ਕੇਜਰੀਵਾਲ ਦੇ ਸਕੇ ਪੁੱਤ ਸੀ ਜੀ। ਸਹੀ ਹੈ। ਤੇ ਹੁਣ ਜੇ ਸਕੇ ਪੁੱਤ ਵੀ ਵਿਕ ਗਏ, ਫਿਰ ਦੂਜਿਆਂ ਨੂੰ ਦੋਸ਼ ਕੀ? ਸਹੀ ਹੈ। ਇਸ ਲਈ ਅਕਸਰ ਹੁੰਦਾ ਇਹ ਆ ਕਿ ਪਾਰਟੀ ਦੇ ਅੰਦਰ ਜੇ ਤੁਹਾਨੂੰ ਅਹੁਦਾ ਨਾ ਮਿਲੇ, ਰੁਤਬਾ ਨਾ ਮਿਲੇ, ਸਨਮਾਨ ਨਾ ਮਿਲੇ, ਹੈ ਨਾ, ਸਥਾਨ ਨਾ ਮਿਲੇ, ਫਿਰ ਤਾਂ ਬੰਦਾ ਰੁੱਸੇ ਹੋਵੇ, ਗੁੱਸੇ ਹੋਵੇ, ਕਿਸੇ ਪਾਸੇ ਜਾਵੇ। ਇਹਨਾਂ ਨੂੰ ਤਾਂ ਸਾਰਾ ਕੁਝ ਮਿਲਿਆ, ਇਹ ਵੀ ਚਲੇਗੀ। ਰਾਜ ਸਭਾ ਮਿਲੀ, ਕੁਰਸੀ ਮਿਲੀ, ਕੋਠੀਆਂ ਮਿਲੀਆਂ, ਕਾਰਾਂ ਮਿਲੀਆਂ, ਤਾਕਤ ਮਿਲੀ, ਹੈ ਨਾ, ਤੇ ਪੰਜਾਬ ਚਲਾਉਣ ਨੂੰ ਮੁਫਤ ਚ ਦੋ ਨੂੰ ਬਿਨਾਂ ਚੁਣੇ ਮਿਲਿਆ, ਉਹ ਵੀ ਚਲੇ ਜੀ। ਫਿਰ ਹੁਣ ਕੀ ਹੈ? ਰਾਘਵ ਚੱਡਾ ਨੂੰ ਹਟਾਇਆ ਕਿ ਤੁਸੀਂ ਜੀ ਰਾਜ ਸਭਾ ਦੇ ਵਿੱਚ ਹੁਣ ਡਿਪਟੀ ਅਹੁਦੇ ਤੇ ਨਹੀਂ ਰਹੋਗੇ ਜੀ, ਤੁਹਾਨੂੰ ਪਾਰਟੀ ਦੇ ਕੋਟੇ ਚੋਂ ਬੋਲਣ ਦੀ ਇਜਾਜ਼ਤ ਨਹੀਂ ਮਿਲੂਗੀ ਜੀ ਜੀ। ਤੇ ਤੁਸੀਂ ਉਹਦੀ ਥਾਂ ਤੇ ਦੇ ਕਿਹਨੂੰ ਰਹੇ ਸੀ? ਅਸ਼ੋਕ ਮਿੱਤਲ ਨੂੰ, ਜਿਹਨੂੰ ਅਗਲਾ ਕੱਲ ਨਾਲ ਬਿਠਾ ਕੇ ਬੈਠਾ ਸੀ। ਸਾਡੇ ਕੋਲ ਜਾਣਕਾਰੀ ਆ ਗਈ, ਸਾਰਾ ਪੰਜਾਬ ਅਸੀਂ ਜਿੱਤ ਰਹੇ ਹਾਂ। ਉਹ ਜਾਣਕਾਰੀ ਆ ਗਈ, ਆ ਜਾਣਕਾਰੀ ਪਤਾ ਵੀ ਨਹੀਂ, ਜਿਹਨੂੰ ਡਿਪਟੀ ਅਹੁਦੇ ਤੇ ਬਿਠਾ ਰਹੇ ਹੋ ਉਧਰ ਇਹ ਪਹਿਲਾਂ ਹੀ ਆ। ਇੰਨੀ ਵੀ ਜਾਣਕਾਰੀ ਨਹੀਂ ਤੁਹਾਡੇ ਕੋਲ। ਸੋ ਇਹ ਸਾਰੇ ਵਰਤਾਰੇ ਨੇ ਲਿਆ ਕੇ ਸਾਡੇ ਮੂਹਰੇ ਦ੍ਰਿਸ਼ ਰੱਖਤਾ ਕਿ ਭਾਈ ਇਹ ਸੌਦਾ ਹੋਣਾ ਸੀ, ਅੱਜ ਨਹੀਂ ਤਾਂ ਕੱਲ ਹੋਣਾ ਸੀ, ਹੋ ਗਿਆ। ਸਵਾਲ ਇਹਦੇ ਵਿੱਚੋਂ ਸਭ ਤੋਂ ਵੱਡਾ ਇਹ ਹੈ, ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਕਿ ਕੱਲ ਭਗਵੰਤ ਮਾਨ ਜੀ ਇਹਨਾਂ ਨੂੰ ਗੱਦਾਰ ਦਾ ਸਰਟੀਫਿਕੇਟ ਦੇ ਰਹੇ ਸੀ, ਸੰਜੇ ਸਿੰਘ ਵੀ ਲੱਗੇ, ਕੇਜਰੀਵਾਲ ਦੀ ਪੋਸਟ, ਪੰਜਾਬ ਕੇ ਸਾਥ ਧੋਖਾ। ਪੰਜਾਬ ਦੇ ਨਾਲ ਧੋਖਾ ਤਾਂ ਉਦਣ ਹੋਇਆ ਸੀ ਜਿੱਦਣ ਇਹ 7 ਭੇਜੇ ਸੀ। ਸਹੀ ਹੈ, ਬਿਲਕੁਲ। ਪੰਜਾਬ ਦੇ ਨਾਲ ਤਾਂ ਗੱਦਾਰੀ ਉਦਣ ਹੋਈ ਸੀ ਜਿੱਦਣ ਇਹ ਭੇਜੇ ਸੀ, ਤੇ ਹੁਣ ਗੱਦਾਰੀ ਪੰਜਾਬ ਨਾਲ ਥੋੜਾ ਹੋਈ ਹੈ। ਸਹੀ ਹੈ। ਸੋ ਪੰਜਾਬ ਦੇ ਜੇ ਹਵਾਲੇ ਨਾਲ ਸਮਝਣਾ ਹੋਵੇ ਗੱਦਾਰੀ ਕੀਤੀ ਕਿਹਨੇ, ਜਿਹੜੇ ਗਏ ਉਹਨਾਂ ਨੇ, ਜਾਂ ਜਿਨ੍ਹਾਂ ਨੇ ਪਹਿਲੀ ਵਾਰ ਕੇਜਰੀਵਾਲ ਨੇ ਪਾਰਟੀ ਇਹਨਾਂ ਨੂੰ ਭੇਜਿਆ ਸੀ ਉਹਨਾਂ ਨੇ। ਸਹੀ ਹੈ, ਬਿਲਕੁਲ। ਤੋ ਇਸ ਲਈ ਇਹ ਸਥਿਤੀ ਬਣੀ ਕਿਉਂ ਹੈ, ਇਹ ਵੀ ਸਮਝਣ ਦੀ ਲੋੜ ਹੈ, ਕਿਉਂਕਿ ਪਾਰਟੀ ਦੀ ਕੋਈ ਵੀ ਵਿਚਾਰਧਾਰਾ ਨਹੀਂ। ਜਦੋਂ ਤੁਹਾਡੀ ਕੋਈ ਵਿਚਾਰਧਾਰਾ ਨਹੀਂ, ਤੁਹਾਨੂੰ ਲੱਗਦਾ ਕਿ ਅਸੀਂ ਫੇਮ ਲੈ ਕੇ ਜਾਂ ਪ੍ਰੋਪੋਗੰਡਾ ਸਿਰਜ ਕੇ, ਨਰੇਟਿਵ ਸਿਰਜ ਕੇ ਅੱਗੇ ਵਧਾ ਲਾਂਗੇ, ਸੋ ਅਗਲਿਆਂ ਨੇ ਇਹਨਾਂ ਦੇ ਮੂਹਰੇ ਨਵਾਂ ਨਰੇਟਿਵ ਰੱਖਤਾ, ਅਗਲੇ ਚਲੇ ਗਏ, ਉਸ ਨਰੇਟਿਵ ਚ ਅਗਲੇ ਵਿਕ ਗਏ, ਤੇ ਹੁਣ ਸੌਦਾ ਹੋ ਗਿਆ, ਹੁਣ ਕਰੀ ਜਾਓ। ਸੋ ਰਾਘਵ ਚੱਡਾ, ਸੰਦੀਪ ਪਾਠਕ ਤੇ ਅਸ਼ੋਕ ਮਿੱਤਲ ਤਾਂ ਕੱਲ ਨਵੇਂ ਪ੍ਰਧਾਨ ਜੀ ਨੂੰ ਮਿਲ ਕੇ ਬਾਗੋ ਬਾਗ ਹੋ ਗਏ ਲੱਡੂ ਖਾ ਕੇ, ਹੈ ਨਾ, ਤੇ ਬਾਕੀਆਂ ਦੇ ਉਹ ਕਹਿੰਦੇ ਨੇ ਦਸਤਖਤ ਕਰਾ ਕੇ ਦਿੱਤੇ ਹੋਏ ਨੇ ਜੀ, ਸਾਡੀ ਗਾਰੰਟੀ ਆ। ਸੋ ਹੁਣ ਇਹ ਸੱਤਾਂ ਚੋਂ ਤੁਸੀਂ ਇਹ ਦੇਖੋ ਕਿ ਰਾਜ ਸਭਾ ਦੇ ਵਿੱਚ 7 ਪੰਜਾਬ ਤੋਂ ਸੀ, 3 ਦਿੱਲੀ ਤੋਂ ਸੀ, 10 ਸੀ ਇਹਨਾਂ ਦੇ। ਹਾਂਜੀ ਹਾਂਜੀ। ਜੇ 6 ਵੀ ਜਾਂਦੇ ਤਾਂ ਵੀ ਇਹਨਾਂ ਤੇ ਦਲ ਬਦਲੂ ਕਾਨੂੰਨ ਲਾਗੂ ਹੁੰਦਾ। 6.67 ਸਮਥਿੰਗ ਬਣਦਾ 2/3, ਤੇ ਇਸ ਲਈ 7 ਚਲੇ ਗਏ। ਹੁਣ ਤਾਂ ਦਲ ਬਦਲੂ ਕਾਨੂੰਨ ਵੀ ਲਾਗੂ ਨਹੀਂ ਹੋਣਾ, ਤੁਸੀਂ ਕੁਝ ਨਹੀਂ ਕਰ ਸਕਦੇ। ਤੇ ਜੇ ਵੈਸੇ ਦੇਖੋ ਤਾਂ ਕੁੱਲ 13 ਮੈਂਬਰ ਨੇ ਲੋਕ ਸਭਾ ਤੇ ਰਾਜ ਸਭਾ ਦੇ ਮਿਲਾ ਕੇ ਆਮ ਆਦਮੀ ਪਾਰਟੀ, ਜਿਹਦੇ ਵਿੱਚੋਂ 10 ਪੰਜਾਬ ਦੇ ਹੀ ਨੇ ਇਕੱਲੇ। ਜੀ, ਸਹੀ ਹੈ।
ਤੇ 3 ਸੀ ਇਕੱਲੇ ਦਿੱਲੀ ਤੋਂ, 3 ਚੋਂ 2 ਰਹਿ ਗਏ ਦਿੱਲੀ ਵਾਲੇ, ਤੇ ਇੱਧਰ 2 ਲੋਕ ਸਭਾ ਵਾਲੇ ਰਹਿ ਗਏ, 1 ਰਾਜ ਸਭਾ 'ਚ ਇਹਨਾਂ ਦਾ ਰਹਿ ਗਿਆ। ਹਾਂਜੀ। ਸੋ ਇਸ ਲਈ 13 ਦੇ ਵਿੱਚੋਂ 7 ਚਲੇ ਗਏ, ਹੁਣ ਇਹਨਾਂ ਕੋਲ 6 ਨੇ, ਮਤਲਬ ਜੇ ਆਪਾਂ ਕਹੀਏ, ਤੇ 6 ਚੋਂ ਵੀ 4 ਪੰਜਾਬ ਦੇ ਨੇ ਅਜੇ ਵੀ, 2 ਲੋਕ ਸਭਾ 'ਚ, 3 ਲੋਕ ਸਭਾ 'ਚ ਤੇ 1 ਰਾਜ ਸਭਾ 'ਚ। ਸੋ ਇਹ ਸਥਿਤੀ ਹੈ। ਇਸ ਲਈ ਇੱਕ ਤਰ੍ਹਾਂ ਨਾਲ ਰਾਜ ਸਭਾ 'ਚ ਤਾਂ ਮੁੱਕ ਗਈ ਪਾਰਟੀ, ਤੇ ਲੋਕ ਸਭਾ 'ਚ ਵੀ ਕੁਝ ਵੀ ਹੋ ਸਕਦਾ ਕਦੇ ਵੀ। ਹਾਂਜੀ, 29 'ਚ ਪਤਾ ਲੱਗ ਜੂਗਾ। ਜੇ ਲੋਕ ਸਭਾ ਦੇ ਵਿੱਚ ਵੀ ਖੇਲਾ ਹੋ ਗਿਆ ਤਾਂ ਕਹਿਣੇ ਕੀ ਆ। ਇਹਦੇ ਨਾਲ ਪੰਜਾਬ ਦੇ ਅੰਦਰ ਨਾ ਇੱਕ ਹੋਰ ਘੁਸਰ ਮੁਸਰ ਚੱਲ ਪਈ ਹੈ ਸ਼ਰਮਾ ਜੀ। ਉਹ ਇਹ ਕਿ ਕਿਤੇ ਹੁਣ ਇਹ ਜਿਹੜੀ ਹਨੇਰੀ ਦਿੱਲੀ ਚੱਲੀ ਹੈ ਕਿਤੇ ਪੰਜਾਬ 'ਚ ਨਾ ਆ ਜੇ। ਕਹਿੰਦੇ ਆਮ ਆਦਮੀ ਪਾਰਟੀ ਦੇ ਇਸ ਤੋਂ ਬਾਅਦ ਵਿਧਾਇਕਾਂ ਦੀ ਵਾਰੀ ਵੀ ਆ ਸਕਦੀ ਹੈ ਜੀ। ਦੇਖੋ, ਸਵਾਲ ਤਾਂ ਤੁਹਾਡਾ ਬਹੁਤ ਵਾਜਬ ਹੈ ਜੀ, ਪਰ ਇਹਦਾ ਫਿਕਰ ਆਪਾਂ ਕਰਨ ਦੀ ਬਜਾਏ ਮੈਨੂੰ ਤਾਂ ਲੱਗਦਾ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਜ਼ਿਆਦਾ ਪੈ ਗਿਆ। ਕੱਲ ਜਨਾਬ ਨੇ ਤੁਰੰਤ ਪ੍ਰੈਸ ਕਾਨਫਰੰਸ ਤਾਂ ਕੀਤੀ, ਉਹਦੇ ਵਿੱਚ ਪੰਜ ਪੁੰਚ ਬੜੇ ਚੁਟਕਲੇ ਵਿਅੰਗ ਆਪਣੇ ਤਰੀਕੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਜੀ, ਪਰ ਬੁੱਲਾਂ ਤੇ ਸਿੱਕੜੀ ਸੀ ਗੱਲ, ਚਿਹਰੇ ਦਾ ਨੂਰ ਉੜਿਆ ਸੀ ਗੱਲ। ਸਹੀ ਹੈ। ਡਰ ਤਾਂ ਸੀ ਕੋਈ, ਉਹ ਡਰ ਕੀ ਆ? ਤੁਸੀਂ ਗੱਲ ਕਰ ਰਹੇ ਸੀ ਲੋਕ ਸਭਾ ਦੀ, ਲੋਕ ਸਭਾ 'ਚ 3 ਮੈਂਬਰ ਨੇ ਇਹਨਾਂ ਕੋਲ ਇਸ ਸਮੇਂ। ਹਾਂਜੀ, ਤਿੰਨੋਂ ਪੰਜਾਬ ਦੇ ਨੇ, ਮੀਤ ਹੇਅਰ, ਕੰਗ ਤੇ ਚੱਬੇਵਾਲ। ਚੱਬੇਵਾਲ ਦਾ ਪਿਛੋਕੜ ਕਾਂਗਰਸ ਨਾਲ ਹੈ। ਬਿਲਕੁਲ ਸਹੀ ਹੈ। ਕੰਗ ਦਾ ਭਾਜਪਾ ਨਾਲ, ਕੰਗ ਦਾ ਪੁਰਾਣਾ ਕਨੈਕਸ਼ਨ ਭਾਜਪਾ ਨਾਲ, ਪਰ ਕੰਗ ਦੇ ਅੰਦਰ ਪੰਜਾਬ ਧੜਕਦਾ ਥੋੜਾ ਜਿਹਾ। ਸਹੀ ਹੈ। ਉਹ ਕਿਤੇ ਨਾ ਕਿਤੇ ਵਿਦਿਆਰਥੀ ਵਿੰਗ ਚੋਂ ਆਇਆ, ਵਿਚਾਰਧਾਰਾ, ਪਰਿਵਾਰਕ ਪਿਛੋਕੜ ਬਹੁਤ ਕੁਝ ਕਾਊਂਟ ਕਰਦਾ ਹੁੰਦਾ। ਉਹ ਇਹਨਾਂ ਦੀ ਪਾਰਟੀ 'ਚ ਰਹਿ ਕੇ ਵੀ ਪਾਰਟੀ ਲਾਈਨ ਤੋਂ ਵੱਖਰੇ ਕਈ ਵਾਰ ਸੰਕੇਤ ਦਿੰਦਾ ਰਿਹਾ, ਪਰ ਉਹੀ ਸੰਕੇਤ ਉਹਨੂੰ ਮੁੜ ਕੇ ਬੀਜੇਪੀ ਵੱਲ ਧੱਕੇ ਲੈ ਜਾਣਗੇ, ਜਾਂ ਪੁਰਾਣਾ ਕਨੈਕਸ਼ਨ ਫਿਰ ਜੁੜ ਸਕਦਾ। ਸਹੀ ਹੈ। ਕਿਉਂਕਿ ਬੀਜੇਪੀ ਬਾਰੇ ਇਹ ਤਾਂ ਹੈ ਕਿ ਉਹਨਾਂ ਦਾ ਬੰਦਾ ਕਿਤੇ ਚਲਾ ਜਾਵੇ ਉਹ ਨਾਤਾ ਨਹੀਂ ਤੋੜਦੇ, ਉਹ ਨਾਤਾ ਜੋੜ ਕੇ ਰੱਖਦੇ ਨੇ ਜੀ। ਸਹੀ ਹੈ। ਇੱਥੇ ਆਪਣੇ ਉਲਟਾ ਹੁੰਦਾ ਕਿ ਮਾੜੀ ਜੀ ਕੋਈ ਦੂਏ ਪਾਸੇ ਹੋਇਆ ਆਪਾਂ ਤਾਂ ਜਦੇ ਟੁੱਟੜਾ ਕਰਾ ਦੇਣਾ ਕਿ ਹੁਣ ਨਹੀਂ ਬੁਲਾਉਣਾ। ਸਹੀ ਗੱਲ। ਉਹ ਪਲੋਸ ਕੇ ਰੱਖਦੇ ਜੀ। ਤੇ ਮੀਤ ਹੇਅਰ ਦੀ ਵੀ ਇੱਛਾ ਸ਼ਕਤੀ ਅਗਾਂਹ ਵਧਣ ਦੀ ਹੈਗੀ ਹੈ, ਹੈਗੀ ਹੈ, ਬਿਲਕੁਲ ਹੈਗੀ। ਸਹੀ ਹੈ। ਜੇ ਉਹਨੂੰ ਇਹੀ ਲੱਗਦਾ ਕਿ ਬੀਜੇਪੀ ਨਾਲ ਅੱਗੇ ਵਧਿਆ ਜਾਣਾ ਰਾਜਨੀਤੀ 'ਚ, ਤਾਂ ਕੀ ਹਰਜ ਹੈ? ਤਿੰਨਾਂ 'ਚੋਂ ਜੇ 2 ਚਲੇ ਗਏ ਉੱਥੇ ਵੀ ਦਲ ਬਦਲੂ ਨੂੰ ਲਾਗੂ ਨਹੀਂ ਹੋਣਾ। ਸਹੀ ਹੈ। ਇਹ ਸੰਭਾਵਨਾ ਉੱਥੇ ਵੀ ਹੈਗੀ ਹੈ, ਤੇ ਜੇ ਚੱਬੇਵਾਲ ਕਾਂਗਰਸ 'ਚੋਂ ਇੱਧਰ ਆ ਸਕਦਾ ਹੈ ਤਾਂ ਇਹਨੂੰ ਉੱਧਰ ਜਾਣ 'ਚ ਵੀ ਕੀ ਹਰਜ ਹੈ? ਫਿਰ ਕਿਹੜਾ ਦਰਵਾਜ਼ੇ ਬੰਦ ਹੋ ਗਏ? ਤੇ ਇਸ ਲਈ ਕੌਣ ਕਿੱਧਰ ਜਾਊਗਾ ਇਹ ਅਜੇ ਕਹਿਣਾ ਬਹੁਤ ਜਲਦਬਾਜ਼ੀ ਹੈ, ਪਰ ਜਿੱਥੋਂ ਤੱਕ ਵਿਧਾਇਕਾਂ ਦਾ ਸਵਾਲ ਹੈ, ਹਾਂਜੀ, ਇਹ ਉਹ ਨੇ ਜਿਨ੍ਹਾਂ ਨੇ ਪਹਿਲ ਦਿੱਤੀ ਸਿਰਫ ਵਿਧਾਇਕੀ ਨੂੰ, ਪੰਜਾਬ ਨੂੰ ਨਹੀਂ ਦਿੱਤੀ। ਸਹੀ ਹੈ। ਕਿਸੇ ਨੇ ਵੀ ਪੰਜਾਬ ਲਈ ਕੋਈ ਚਾਰਜੋਈ ਨਹੀਂ ਕੀਤੀ। ਕੇਜਰੀਵਾਲ ਨੂੰ ਸਵਾਲ ਕਰਨ ਦੀ ਤਾਂ ਹਿੰਮਤ ਕੀ ਹੋਣੀ ਸੀ? ਚੁਣੇ ਨੁਮਾਇੰਦੇ ਨਾਲ ਤੇ ਕੇਂਦਰ ਨੂੰ ਵੀ ਕਦੇ ਸਵਾਲ ਕਰਨ ਦੀ ਹਿੰਮਤ ਨਹੀਂ ਹੋਈ ਦਿਖਾਈ। ਸਹੀ ਹੈ। ਤੇ ਇਸ ਲਈ ਫਿਰ ਇਹਨਾਂ ਨੂੰ ਥੋਕ ਦੇ ਭਾਅ 'ਚ ਖਰੀਦਣਾ ਤੇ ਵੇਚਣਾ ਕਿਸੇ ਲਈ ਕੀ ਔਖਾ? ਉਹ ਤਾਂ ਬੀਜੇਪੀ ਖਰੀਦੇ ਨਹੀਂ ਰਹੀ ਇਹਨਾਂ ਨੂੰ, ਨਹੀਂ ਤਾਂ ਕਦੇ ਵਿਕੇ ਹੁੰਦੇ। ਸਹੀ ਹੈ। ਅਸਲ 'ਚ ਗਿਣਤੀ ਹੀ ਇੰਨੀ ਸੀ, ਜੇ ਇਹੀ ਗਿਣਤੀ 60-65 ਦੇ ਨੇੜੇ-ਤੇੜੇ ਹੁੰਦੀ 2/3 ਸੌਦਾ ਹੋਇਆ ਹੁੰਦਾ। ਸਹੀ ਹੈ। ਇਹ ਤਾਂ ਗਿਣਤੀ ਉਹ 92 ਤੋਂ 94 95 ਤੱਕ ਚਲੀ ਗਈ, ਤੇ ਇਸ ਲਈ ਕਹਿੰਦੇ ਛੱਡੋ। ਪਰ ਇਸ ਘਟਨਾ ਨੇ ਆਮ ਆਦਮੀ ਪਾਰਟੀ ਦੇ ਅੰਦਰ ਇੱਕ ਨਵੀਂ ਹਲਚਲ ਪੈਦਾ ਕਰ ਦਿੱਤੀ ਆ। ਠੀਕ ਹੈ। ਅਕਾਲੀ ਆਪਣੇ ਪਿਛੋਕੜ ਵਾਲੇ ਲੀਡਰਾਂ ਨਾਲ ਕਨੈਕਸ਼ਨ ਬਣਾਉਣ ਲੱਗ ਪਏ, ਕਾਂਗਰਸੀ ਆਪਣੇ ਪਿਛੋਕੜ ਵਾਲਿਆਂ ਕੰਨੀ ਦੇਖਣ ਲੱਗ ਪਏ, ਜਾਂ ਉਹ ਕਾਂਗਰਸ ਕੰਨੀ ਦੇਖਣ ਲੱਗ ਪਏ, ਤੇ ਬੀਜੇਪੀ ਇਹਨਾਂ ਚੋਂ ਕੁਝ ਨਵੇਂ ਸ਼ਿਕਾਰ ਭਾਲਦੀ ਹੈ। ਜਿੱਥੇ ਉਹਨਾਂ ਕੋਲ ਹਲਕੇ 'ਚ ਲੀਡਰ ਨਹੀਂ ਕੋਈ ਹੈਗਾ, ਉੱਥੇ ਨਜ਼ਰ ਰੱਖ ਰਹੀ ਹੈ, ਜਾਂ ਕਈ ਆਪਣੀ ਗੋਟੀ ਫਿੱਟ ਕਰਕੇ ਬੀਜੇਪੀ 'ਚ ਆਉਣਾ ਚਾਹੁੰਦੇ ਨੇ। ਸੋ ਬਿਲਕੁਲ ਇਹ ਸਥਿਤੀ ਹੈ ਕਿ ਹੁਣ ਇਸ ਡੁੱਬਦੇ ਜਹਾਜ਼ 'ਚੋਂ ਕਈਆਂ ਨੇ ਛਾਲਾਂ ਮਾਰਨੀਆਂ। ਪ੍ਰਵੀਨ ਜੀ, ਕੰਧਾਂ ਨੂੰ ਜੇ ਮਤਲਬ ਕਿ ਹੰਕਾਰ ਹੋ ਜਾਵੇ ਕਿ ਅਸੀਂ ਛੱਤ ਨੂੰ ਚੱਕਿਆ, ਤੇ ਛੱਤ ਜਦੋਂ ਗਿਰ ਜਾਵੇ ਨਾ, ਫਿਰ ਕੰਧਾਂ ਵੀ ਖੜੀਆਂ ਨਹੀਂ ਰਹਿ ਸਕਦੀਆਂ। ਕੰਧਾਂ ਤੇ ਜੇ ਛੱਤ ਦਾ ਵਜਨ ਹੁੰਦਾ, ਕੰਧਾਂ ਵੀ ਤਾਂ ਹੀ ਖੜੀਆਂ ਹੁੰਦੀਆਂ। ਕੰਧਾਂ ਦੀ ਅਹਿਮੀਅਤ ਹੀ ਤਾਂ। ਤੇ ਇਸ ਲਈ ਹੁਣ ਛੱਤ ਤਾਂ ਉੜ ਗਈ ਇਹਨਾਂ ਦੀ, ਹੁਣ ਇਹ ਕੰਧਾਂ ਡਿੱਗਣਗੀਆਂ ਜੀ। ਜਿਹੜੇ ਦਮਕੀਏ ਮਾਰਦੇ ਸੀ ਨਾ ਕਿ ਆਈ ਖੜੀ ਆ ਸਰਕਾਰ, ਆਹ ਚੱਕੋ, ਕੱਲ ਵੀ ਗਣਾ ਰਹੇ ਸੀ ਜਨਾਬ ਕਿ ਅਸੀਂ ਇੰਨੀਆਂ ਕੰਮ ਕਰਤੇ, ਆਹ ਕੁਝ ਦੇਤਾ, ਉਹ ਕੁਝ ਦੇਤਾ, ਆਹ ਕੁਝ ਦੇਤਾ, ਕੇਂਦਰ ਸਾਡੇ ਨਾਲ ਇੱਥੇ ਧੱਕਾ ਕਰਦਾ। ਹੁਣ ਚੇਤੇ ਆਇਆ ਕੇਂਦਰ ਧੱਕਾ ਕਰਦਾ ਜੀ। ਸਹੀ ਹੈ।
ਅਸੀਂ ਤਾਂ 4.5 ਸਾਲ ਤੋਂ ਕਹਿੰਦੇ ਕਿ ਧੱਕਾ ਕਰਦਾ, ਤੇ ਤਦ ਕਿਉਂ ਨਹੀਂ ਸੁਣਿਆ? ਅੱਜ ਇਹਨਾਂ 'ਚ ਗਦਾਰਪਣ ਨਜ਼ਰ ਆਉਣ ਲੱਗ ਪਿਆ। ਸਹੀ ਹੈ। ਸੋ ਇਸ ਲਈ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਐਮਐਲਏਆਂ ਦੇ ਵਿੱਚ ਵੀ ਹਲਚਲ ਹੈ। ਉਮੀਦ ਕਰਦੇ ਆ ਕਿ 2-4 ਐਮਐਲਏ ਹੁਣ ਬੋਲਣ ਵੀ ਲੱਗ ਜਾਣ ਸ਼ਾਇਦ, ਪਰ ਡਰ ਲੱਗਦਾ ਉਹਨੂੰ। ਪਠਾਨ ਮਾਜਰਾ ਮਾੜਾ ਜਿਹਾ ਬੋਲਿਆ ਸੀ, ਸਹੀ ਹੈ, ਤੇ ਉਹ ਵੀ ਤਾਂ ਬੀਜੇਪੀ ਵਾਲੀ ਬੋਲਿਆ ਸੀ, ਥੋੜੀ ਜਿਹੀ ਉੱਧਰ ਜਾਣਾ ਚਾਹੁੰਦਾ ਸੀ ਉਹ, ਮੈਨੂੰ ਲੱਗਦਾ ਕਾਰਵਾਈ ਪੈਗੀ। ਸੋ ਪਰ ਹੁਣ ਜਿਉਂ-ਜਿਉਂ ਚੋਣ ਜ਼ਾਬਤੇ ਦੇ ਦਿਨ ਨੇੜੇ ਆਉਣਗੇ, ਚੋਣ ਪ੍ਰਕਿਰਿਆ ਦੇ ਨੇੜੇ ਆਉਣਗੇ, ਤਾਂ ਤੁਸੀਂ ਦੇਖਿਓ ਕਿ ਕਈਆਂ ਨੇ ਛਾਲਾਂ ਮਾਰਨੀਆਂ ਔਰ ਬਹੁਤ ਹਲਚਲ ਹੋਣੀ ਹੈ, ਬਹੁਤ ਟੁੱਟ-ਭੱਜ ਹੋਣੀ ਹੈ ਜੀ। ਔਰ ਹੁਣ ਇਹਨਾਂ ਦਾ ਮੈਨੂੰ ਲੱਗਦਾ ਮਿਸ਼ਨ 2027 ਵਾਲਾ ਤਾਂ ਖੰਡਿਤ ਹੋ ਗਿਆ ਜੀ। ਸਹੀ ਹੈ, ਬਿਲਕੁਲ ਉਹ ਤਾਂ ਭੰਗ ਹੋ ਗਿਆ। ਪਰ ਪੰਜਾਬ ਦੇ ਲੋਕ ਸੋਚਣ ਕਿ ਸਾਡੇ ਨਾਲ ਹੋਇਆ ਕੀ ਆ, ਤੇ ਇਸ ਲਈ ਜਿਹੜੇ ਜਿਸ ਬਾਬਰੋਲੇ ਵਾਂਗ ਉੱਠੇ ਸੀ, ਉਸੇ ਵਾਂਗ ਇਹ ਮਿੱਟੀ ਦੇ ਗਵਾਰ ਸੀ ਜਿਹੜਾ ਬੈਠ ਗਿਆ, ਮੈਨੂੰ ਲੱਗਦਾ। ਤੇ ਇਥੋਂ ਅੱਗੇ ਕੀ, ਲੋਕ ਤਾਂ ਇੱਥੋਂ ਤੱਕ ਗੱਲਾਂ ਕਰਦੇ ਨੇ ਕਿ ਜਿਹੜੇ ਕੱਲ ਮੇਜ਼ ਕੁਰਸੀਆਂ ਲਾ ਕੇ ਬੜੇ ਤਗਮੇ ਲਾ ਰਹੇ ਸੀ ਭਾਜਪਾ ਦੇ ਛਾਤੀ ਦੇ ਉੱਤੇ ਕਿ ਜੀ ਐ ਪਤਾ ਨਹੀਂ ਸਭ ਤੋਂ ਪਹਿਲਾਂ ਉਹੀ ਉਧਰ ਨੂੰ ਤੁਰੇ ਹੋਣ, ਇਹ ਵੀ ਨਹੀਂ ਪਤਾ। ਸਹੀ ਗੱਲ ਹੈ, ਬਿਲਕੁਲ ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ, ਪੰਜਾਬ ਦੇ ਵਿੱਚ ਬਿਜਲੀ ਕੱਟਾਂ ਦੀ। ਕਹਿੰਦੇ ਪੰਜਾਬ ਦੇ ਵਿੱਚ 10-10 ਘੰਟਿਆਂ ਦੇ ਬਿਜਲੀ ਦੇ ਕੱਟ ਲੱਗ ਰਹੇ ਜੀ। ਦੇਖੋ ਵੈਸੇ ਤਾਂ ਕੱਲ ਬਲੈਕ ਆਊਟ ਸੀ, ਚਾਹੇ ਉਹ 15 ਮਿੰਟ ਦਾ ਹੀ ਸੀ, ਤਾਂ ਸੋਸ਼ਲ ਮੀਡੀਆ ਤੇ ਬਹੁਤ ਸਰਕਾਰ ਨੂੰ ਸਵਾਲ ਆਏ ਕਿ ਦੇਖਿਆ ਕਿਤੇ ਐ ਨਾ ਕਹਿ ਦਿਓ ਕਿ ਸਾਡੇ 7 ਰਾਜ ਸਭਾ ਚੱਲ ਗਏ, ਉਹਦੇ ਰੋਸੇ ਵਜੋਂ ਪੰਜਾਬ ਨੇ ਕਾਲੀ ਦਵਾਈ ਮਨਾਈ ਕਿ ਕਾਲਾ ਦਿਨ ਕਰ ਲਿਆ। ਤੇ ਉਹ ਤਾਂ ਵੈਸੇ ਹੀ ਕਹਿੰਦੇ ਸੀ ਮੌਕ ਡਰਿਲ ਆ, ਚਲੋ ਉਹਦੇ ਨਾਲ ਪਤਾ ਨਹੀਂ ਕਿੰਨੀ ਬਿਜਲੀ ਬਚੀ ਜਾਂ ਨਹੀਂ ਬਚੀ, ਕਿੰਨੀ ਮੌਕ ਡਰਿਲ ਹੋ ਗਈ ਕੀ ਨਹੀਂ ਹੋਈ। ਪਰ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਦਮ ਭਰਦੀਆਂ ਰਹੀਆਂ ਸਮੇਂ-ਸਮੇਂ ਪਾਰਟੀਆਂ ਸੱਤਾਧਾਰੀ ਤਰ੍ਹਾਂ ਕਿ ਅਸੀਂ ਜੀ ਬਿਜਲੀ ਸਰਪਲਸ ਕਰ ਲਈ। ਸੁਖਬੀਰ ਸਿੰਘ ਬਾਦਲ ਤਾਂ ਇੱਥੋਂ ਤੱਕ ਕਹਿੰਦੇ ਹੁੰਦੇ ਸੀ ਕਿ ਅਸੀਂ ਪਾਕਿਸਤਾਨ ਨੂੰ ਵੇਚਣ ਵਾਲੀ ਤਿਆਰੀ 'ਚ ਬਿਜਲੀ ਹੈ। ਕੈਪਟਨ ਦੇ ਰਾਜ 'ਚ ਵੀ ਕਿਹਾ ਕਿ ਲਓ ਜੀ ਅਸੀਂ ਬਿਜਲੀ ਦੀ ਬਹੁਤ ਪ੍ਰਾਪਤੀ ਕਰ ਲਈ। ਤੇ ਹੁਣ ਭਗਵੰਤ ਮਾਨ ਦੇ ਰਾਜ ਦੇ ਵਿੱਚ ਤਾਂ ਕੱਲ ਵੀ ਗਿਣਾ ਰਹੇ ਸੀ ਮੁੱਖ ਮੰਤਰੀ ਸਾਹਿਬ ਤਾਂ ਕਿ ਅਸੀਂ ਉਹ ਕੋਲੇ ਵਾਲੀ ਖਾਨ ਚਲਾ ਲਈ, ਅਸੀਂ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ, ਬੜਾ ਕੁਝ ਗਿਣਾ ਰਹੇ ਸੀ। ਅਸੀਂ ਨਿਰਵਿਘਨ ਬਿਜਲੀ ਦਿੰਨੇ ਆ। ਅੱਛਾ, ਵਾਹ। ਹੈ ਨਾ, ਮਤਲਬ ਪੰਜਾਬੀ ਦਾ ਸ਼ਬਦ ਵੀ ਨਹੀਂ ਲੱਭਦਾ ਇਹਨਾਂ ਨੂੰ ਕਿ ਹੈ ਨਾ। ਤੇ ਅਸੀਂ ਕਹਿੰਦੇ ਜੀ ਇਹ ਇਸ ਤਰੀਕੇ ਨਾਲ ਪੇਸ਼ ਕਰ ਰਹੇ ਸੀ, ਜੇ ਇਹ ਦਿੰਨੇ ਹੋ 8-8 10-10 ਘੰਟਿਆਂ ਦੇ ਕੱਟ ਲੱਗਣ ਵਾਲੇ ਨੂੰ ਨਿਰਵਿਘਨ ਬਿਜਲੀ ਦੇਣਾ ਕਹਿੰਦੇ ਨੇ। ਇਹ ਦੱਸ ਦਿਓ ਨਾ, ਪਰਿਭਾਸ਼ਾ ਕਿੱਥੋਂ ਕਰਦੇ ਹੋ ਤੁਸੀਂ, ਇਹਦਾ ਦੱਸੋ। ਮਤਲਬ ਪੰਜਾਬ ਦੇ ਵਿੱਚ ਪਹਿਲਾਂ ਕਣਕ ਦੀ ਵਾਢੀ ਦੇ ਨਾਂ ਤੇ ਤੁਸੀਂ ਕੱਟ ਲਾਏ, ਤੇ ਫਿਰ ਹੁਣ ਤੁਸੀਂ ਮਤਲਬ ਬਿਜਲੀ ਵੱਖਰੀ ਆ ਹੁਣ ਤਾਂ ਖੇਤੀ ਵਾਲੀ, ਫਿਰ ਕਿਉਂ ਬਾਕੀ ਸ਼ਹਿਰੀ ਖੇਤਰ ਜਾਂ ਪਿੰਡੂ ਖੇਤਰ ਜਾਂ ਕਸਬੇ ਬਲਾਕਾਂ ਦੀ ਕਿਉਂ ਬਿਜਲੀ ਕੱਟ ਜਾਂਦੀ ਰਹੀ। ਤੇ 21 ਤਰੀਕ ਤੋਂ ਲੈ ਕੇ 26 ਤਰੀਕ ਤੱਕ ਟਾਰਗੇਟ ਮਿਥਿਆ ਹੋਇਆ ਤੁਸੀਂ, ਸਹੀ ਹੈ, ਕਿ ਅਸੀਂ 8 ਤੋਂ 10 ਘੰਟੇ ਕੱਟ ਲਾਉਣੇ ਜੀ, ਇਹ ਮੇਨਟੇਨੈਂਸ ਹੈ ਜੀ, ਇਹ ਅਪਗ੍ਰੇਡੇਸ਼ਨ ਹੈ ਜੀ। ਕਮਾਲ ਹੈ, ਇਹਨਾਂ ਦਿਨਾਂ 'ਚ ਜਦੋਂ ਗਰਮੀ ਦੀ ਕਹਿਰ ਹੋਵੇ, ਸਿਖਰ ਹੋਵੇ, ਉਦੋਂ ਹੀ ਹੋਣੀ ਹੈ। 44 ਡਿਗਰੀ ਤੱਕ ਟੱਪ ਚੁੱਕਿਆ ਤਾਪਮਾਨ ਬਠਿੰਡਾ ਵਰਗੇ ਖੇਤਰ 'ਚ, 42 ਵਾਲੀ 43 ਡਿਗਰੀ ਪੰਜਾਬ ਦੇ ਹਰ ਆਮ ਸ਼ਹਿਰ ਦਾ ਹੋ ਗਿਆ। ਆ ਚੰਡੀਗੜ੍ਹ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਤੱਕ ਵਾਲੀ ਜਿਹੜੀ ਸ਼ਿਵਾਲਕ ਦੀਆਂ ਪਹਾੜੀਆਂ ਵਾਲੀ ਬੈਲਟ ਹੈ, ਇੱਥੇ ਵੀ 41 ਡਿਗਰੀ ਜਾ ਰਿਹਾ ਤਾਪਮਾਨ। ਅੰਦਾਜ਼ਾ ਲਾ ਲਓ ਸਥਿਤੀ ਕੀ ਹੈ। ਔਰ ਅਪ੍ਰੈਲ ਦੇ ਅਸੀਂ ਅਜੇ 24 ਤਰੀਕ 25 ਤਰੀਕ 'ਚ ਗੱਲ ਕਰ ਰਹੇ ਹਾਂ। ਸਹੀ ਹੈ, ਬਿਲਕੁਲ ਜੀ। ਫਿਰ ਇਹ ਕੱਟ ਦਾ ਕਾਰਨ ਕੀ ਹੈ ਜੇ ਬਿਜਲੀ ਸਰਪਲਸ ਹੈ? ਪ੍ਰਵੀਨ ਜੀ, ਪੰਜਾਬ ਦੀ ਯੋਗਤਾ ਜਿਹੜੀ ਕਪੈਸਿਟੀ ਹੈ ਜਿਹੜੀ ਬਿਜਲੀ ਪੈਦਾ ਕਰਨ ਦੀ ਕੁੱਲ, ਉਹ 15,555 ਮੈਗਾਵਾਟ ਤੱਕ ਦੀ ਹੈ ਜੀ। ਤੇ ਆ 23 24 25 ਇਹਨਾਂ ਤਰੀਕਾਂ 'ਚ ਡਿਮਾਂਡ ਜਾਰੀ ਹੈ ਸਾਡੀ 10,000 ਮੈਗਾਵਾਟ ਤੱਕ। ਠੀਕ ਹੈ, ਮਤਲਬ 15,555 ਉਹ 'ਚ ਪੰਜਾਬ ਦੇ ਹਾਈਡਲ ਪ੍ਰੋਜੈਕਟ ਵੀ, ਪੰਜਾਬ ਦੇ ਡੈਮ ਵੀ, ਬਾਹਰਲੇ ਕੇਂਦਰੀ ਪੂਲ ਵੀ, ਬਾਹਰੋਂ ਲੈਣ ਵਾਲੀ ਵੀ, ਪ੍ਰਾਈਵੇਟ ਸਰਕਾਰੀ ਥਰਮਲ ਪਲਾਂਟ ਵੀ, ਸਾਰੀ ਮਿਲਾ ਕੇ ਇੱਥੇ ਤੱਕ ਜਾ ਸਕਦੀ ਹੈ। ਪਰ ਜਾ ਕਿਉਂ ਨਹੀਂ ਰਹੀ ਜੀ? ਕਿਤੇ ਜੀ ਆ ਪਾਣੀ ਘੱਟ ਹੈ ਜੀ ਹੁਣ ਨਦੀਆਂ 'ਚ ਜੀ, ਆ ਕਿਤੇ ਜੀ ਹੁਣ ਮਤਲਬ ਕਿ ਪੂਰੇ ਗ੍ਰਿਡ ਨਹੀਂ ਚੱਲਦੇ ਜੀ, ਸਾਰੇ ਸਾਡੇ ਥਰਮਲ ਪਲਾਂਟ ਦੇ ਸਾਰੇ ਯੂਨਿਟ ਨਹੀਂ ਚੱਲ ਰਹੇ ਜੀ, ਬਾਹਰੋਂ ਇੰਨੀਓ ਮਿਲ ਰਹੀ ਹੈ ਜੀ। ਤੇ ਜੀ ਹੁਣ ਇਹ ਆ ਹਾਲ ਹੈ, ਜਦੋਂ ਝੋਨੇ ਦਾ ਪੀਕ ਸੀਜ਼ਨ ਆਊਗਾ ਤੇ ਗਰਮੀ ਦਾ ਪੀਕ ਆਊਗਾ, ਤਦ ਕੀ ਕਰੋਗੇ ਜੀ? ਸਹੀ ਗੱਲ, ਉਦੋਂ ਕੀ ਆਪਸ਼ਨ ਹੈ? ਪੰਜਾਬ ਦੇ ਸਰਕਾਰੀ ਥਰਮਲ ਪਲਾਂਟ ਜੀ, ਪ੍ਰਾਈਵੇਟ ਥਰਮਲ ਪਲਾਂਟ, ਇਹਨਾਂ ਦੇ ਹਾਈਡਲ ਪ੍ਰੋਜੈਕਟ, ਤੇ ਇਹ ਤੋਂ ਇਲਾਵਾ ਡੈਮ, ਚਾਹੇ ਰਣਜੀਤ ਸਾਗਰ ਡੈਮ, ਚਾਹੇ ਦੂਸਰਾ, ਇਹ ਸਾਰੇ ਮਿਲਾ ਕੇ ਵੀ ਜੇ ਤੁਸੀਂ ਹਿਸਾਬ ਲਾਓ ਤਾਂ ਇਹਨਾਂ ਸਾਰਿਆਂ ਚੋਂ ਅੱਜ ਦੀ ਤਰੀਕ 'ਚ, ਮਤਲਬ ਮੈਂ 23 ਅਪ੍ਰੈਲ ਤੱਕ ਦੇ ਅੰਕੜੇ ਨੇ, ਕੱਲ ਵਾਲੇ ਅੰਕੜੇ ਅਜੇ ਆਉਣੇ ਆ ਸਾਡੇ ਕੋਲ, 23 ਅਪ੍ਰੈਲ ਤੱਕ ਦੇ ਅੰਕੜੇ, ਮੈਂ 23 ਇੱਕ ਦਿਨ ਦੇ ਅੰਕੜਿਆਂ ਦੇ ਹਵਾਲੇ ਨਾਲ ਗੱਲ ਕਰ ਰਿਹਾ ਸਰ। 23 ਅਪ੍ਰੈਲ 2026 ਨੂੰ
ਪੰਜਾਬ ਦੇ ਕੋਲ, ਪੰਜਾਬ ਦੇ ਆਪਣੇ ਥਰਮਲ ਪਲਾਂਟਾਂ ਤੋਂ, ਪ੍ਰਾਈਵੇਟ ਸਰਕਾਰੀਆਂ ਤੋਂ, ਹਾਈਡਲ ਪ੍ਰੋਜੈਕਟਾਂ ਤੋਂ, ਰਣਜੀਤ ਸਾਗਰ ਡੈਮ, ਭਾਖੜਾ ਡੈਮ, ਇਹਨਾਂ ਸਾਰਿਆਂ ਤੋਂ ਮਿਲਾ ਕੇ 4600 ਲਗਭਗ ਯੂਨਿਟ ਸੀਗੇ, ਮੈਗਾਵਾਟ ਯੂਨਿਟ ਸਾਡੇ ਕੋਲ ਸੀਗੇ। ਠੀਕ ਆ। 4600 ਤੇ ਬਾਹਰੀ ਕੇਂਦਰੀ ਪੂਲ ਜਾਂ ਬਾਹਰੋਂ ਜਿਹੜੀ ਅਸੀਂ ਲੈਨੇ ਆ ਉਹ ਸਾਰਾ ਜਿਹੜਾ ਸੀ 3550 ਮੈਗਾਵਾਟ ਉਹ ਸੀ। 4600 ਤੇ 3550 ਮਿਲਾ ਕੇ 8150 ਬਣੀ। ਠੀਕ ਹੈ ਜੀ। 8150 ਮੈਗਾਵਾਟ 23 ਅਪ੍ਰੈਲ ਨੂੰ ਸਾਡੇ ਕੋਲ ਬਿਜਲੀ ਹੈਗੀ ਆ ਤੇ ਸਾਡੀ ਡਿਮਾਂਡ ਹੈ ਉਸ ਦਿਨ 10,260 ਮੈਗਾਵਾਟ ਯੂਨਿਟ। ਠੀਕ ਆ। 10,260 ਮੈਗਾਵਾਟ ਦੀ ਸਾਡੀ ਡਿਮਾਂਡ ਆ ਤੇ 8150 ਸਾਡੇ ਕੋਲ ਹੈ। 2110 ਦਾ ਖੱਪਾ ਹੈ। ਇਹ 23 ਅਪ੍ਰੈਲ ਨੂੰ ਹੈ। 28 ਮਈ ਆਉਣੀ ਹੈ ਤੇ ਮਈ ਤੱਕ ਜਾਂਦੇ ਆ, ਮਈ ਦੇ ਅਖੀਰ ਤੱਕ ਜਾਂਦੇ ਆ, ਜੂਨ ਤੱਕ ਜਾਂਦੇ ਆ, ਸਥਿਤੀ ਕੀ ਹੋਣੀ ਆ। ਸ਼ਾਇਦ ਮੈਂ ਪਹਿਲਾਂ ਵੀ ਦਿਨ ਗੱਲ ਕੀਤੀ ਸੀ ਕਿ ਹਰ ਸਾਲ 1000 ਮੈਗਾਵਾਟ ਲਗਭਗ ਵੱਧ ਰਿਹਾ, ਡਿਮਾਂਡ ਵੱਧ ਜਾਂਦੀ। 2024 ਦੇ ਵਿੱਚ ਜੇ 16,700 ਦੇ ਕਰੀਬ ਸੀ ਤਾਂ 2025 ਦੇ ਵਿੱਚ ਜਾ ਕੇ 17,300 ਦੇ ਕਰੀਬ ਤੱਕ ਡਿਮਾਂਡ ਗਈ ਤੇ ਇਸ ਵਾਰ 18,000 ਮੈਗਾਵਾਟ ਤੋਂ ਉੱਪਰ ਜਾਣੀ ਆ ਸਾਡੀ ਡਿਮਾਂਡ। ਸਹੀ ਹੈ। ਤੇ ਜੇ ਸਾਰੀ ਵੀ ਪੈਦਾ ਕਰ ਲਓਗੇ ਤਾਂ ਵੀ ਤੁਸੀਂ 16,000 ਤੇ ਨਹੀਂ ਜਾ ਰਹੇ ਜੀ। ਜੀ ਜੀ ਸਹੀ ਹੈ। ਤੇ ਫਿਰ ਕਿੱਥੋਂ ਲੈਣੀ ਹੈ? ਬਿਲਕੁਲ। ਕਿਵੇਂ ਲੈਣੀ ਹੈ? ਰਿਸ਼ਤੇ ਕਿਹਦੇ ਨਾਲ ਚੰਗੇ ਨੇ ਦੱਸ ਤਾਂ ਦਿਓ, ਕੀ ਕਰਨਾ ਹੈ। ਸੋ ਇਸ ਲਈ ਵੱਡੀ ਚੁਣੌਤੀ ਹੈ। ਇਸ ਲਈ ਫਿਰ ਆ 2110 ਯੂਨਿਟ ਦਾ ਖੱਪਾ ਪੂਰਾ ਕਰਨ ਲਈ ਫਿਰ ਪੰਜਾਬ ਦੇ ਪਿੰਡਾਂ ਦੇ ਸਿਰਾਂ ਤੇ ਜ਼ੋਰ ਚੱਲਦਾ। ਸਹੀ ਗੱਲ। ਉੱਥੇ ਹੀ ਕੱਟ ਲੱਗਦੇ, ਮਤਲਬ ਉੱਥੇ ਆਮ ਬੰਦੇ, ਮਜ਼ਦੂਰ ਦੇ ਘਰੇ, ਗਰੀਬ ਦੇ ਘਰੇ, ਸਧਾਰਨ ਪਰਿਵਾਰ ਦੇ ਕੋਲ ਹੈ ਨਾ, ਕਿਰਤ ਕਰਨ ਵਾਲਿਆਂ ਦੇ ਘਰੇ, ਸਾਰਿਆਂ ਦੇ ਘਰੇ ਇਨਵਰਟਰ ਨਹੀਂ ਹੈਗੇ। ਸਹੀ ਗੱਲ ਹੈ ਜੀ। ਬਿਲਕੁਲ। ਸ਼ਹਿਰਾਂ 'ਚ ਤਾਂ ਫਿਰ ਇਨਵਰਟਰ ਨੇ, ਉੱਥੇ ਤੁਸੀਂ ਕੱਟ ਵੀ ਨਹੀਂ ਲਾਉਂਦੇ, ਉਹਨਾਂ ਦਾ ਫਿਰ ਬੱਚਤ ਕਰਕੇ ਚੱਲਦੇ ਹੋ। ਔਰ ਸ਼ਹਿਰਾਂ ਦੀ ਵੀ ਲੇਅਰ ਨੇ, ਕਿਹੜਾ ਸ਼ਹਿਰ ਹੈ ਨਾ, ਮਤਲਬ ਕਿਹੋ ਜਿਹਾ ਸ਼ਹਿਰ, ਕਿਹਨੂੰ ਮੰਨਣਾ ਇਹਨਾਂ ਨੇ। ਜੀ ਜੀ ਸਹੀ। ਤੋ ਇਸ ਲਈ ਉਹਦੇ ਵੀ ਹਿਸਾਬ ਨਾਲ ਧਿਆਨ ਰੱਖਦੇ ਨੇ ਕਿ ਮੋਹਾਲੀ, ਲੁਧਿਆਣੇ, ਜਲੰਧਰ ਵਾਲੇ ਕਿਵੇਂ ਕੁਛ ਰੱਖਣੇ ਆ, ਮਾਨਸਾ, ਮੂਸਾ, ਮੋਗਾ ਹੈ ਨਾ, ਆ ਛੋਟੇ ਸ਼ਹਿਰਾਂ ਵਾਲੇ ਕਿਵੇਂ ਟੰਗਣੇ ਆ, ਉੱਥੇ ਕਰ ਲਓ ਜੋ ਕਾਰਵਾਈ ਕਰਨੀ। ਸਹੀ ਹੈ। ਬਿਲਕੁਲ। ਸੋ ਇਸ ਤਰੀਕੇ ਕਾਰ ਨਾਲ ਦੇਖਿਆ ਜਾ ਰਿਹਾ ਤੇ ਇਸ ਲਈ ਪੰਜਾਬ ਦੇ ਵਿੱਚ ਇਸ ਸਮੇਂ ਬਿਜਲੀ ਦੀ ਬਹੁਤ ਵੱਡੀ ਕਿੱਲਤ ਹੈ ਤੇ ਸਰਕਾਰ ਦੇ ਲਈ ਇਹ ਮਸਲੇ ਹੀ ਨਹੀਂ ਗੇ। ਸਰਕਾਰ ਦੇ ਲਈ ਸੈਰਾਂ ਕਰ ਲਓ ਤੇ ਮੁੜਿਆਓ ਤੇ ਆਉਂਦਿਆਂ ਨੂੰ ਗੋਲੇ ਪੈ ਗਏ ਹਨ। ਅਜੇ ਇਹ ਗੋਲਿਆਂ ਦੀ ਮਾਰ ਝੱਲ ਕੱਟਣਗੇ, ਨਵੇਂ ਹੋਰ ਪੈ ਜਾਣਗੇ। ਮੈਨੂੰ ਲੱਗਦਾ ਹਾਲਤ ਤੈਅ ਹੋਈ ਵੀ ਹੁਣ। ਸਹੀ ਹੈ ਜੀ। ਬਿਲਕੁਲ। ਅਗਲੀ ਗੱਲ ਕਰੀਏ ਸ਼ਰਮਾ ਜੀ, ਸਮਾਣਾ ਮੋਰਚਾ ਦੀ। ਮੋਰਚਾ ਮੁਕੰਮਲ ਹੈ। ਟੀਚਿਆਂ ਦੇ ਬਾਰੇ ਜੇ ਗੱਲ ਕਰੀਏ ਤਾਂ ਕੀ ਪ੍ਰਾਪਤੀ ਹੋਈ ਹੈ? ਜਿੰਨੇ ਮਿੱਥੇ ਗਏ ਸੀ ਸਰ ਹੋਏ ਨੇ ਟੀਚੇ ਜਾਂ ਨਹੀਂ? ਦੇਖੋ, ਖਾਲਸਾ ਜੀ ਹੋਰੀ ਕੱਲ ਥੱਲੇ ਤਾਰੇ ਗਏ ਜਾਂ ਉਤਰੇ ਆਏ, ਉਹਨਾਂ ਨੇ ਆਪ ਹਿੰਮਤ ਵੀ ਦਿਖਾਈ ਤੇ ਫਿਰ ਪ੍ਰਸ਼ਾਸਨ ਤੇ ਫੌਜ ਦੇ ਸਹਿਯੋਗ ਨਾਲ ਉਹ ਸਾਰੀ ਪ੍ਰਕਿਰਿਆ ਮੁਕੰਮਲ ਵੀ ਹੋਈ। ਉਸ ਤੋਂ ਬਾਅਦ ਉਹਨਾਂ ਨੇ ਚੜ੍ਹਦੀ ਕਲਾ 'ਚ ਜੈਕਾਰੇ ਲਾਏ ਤੇ ਕਿਹਾ ਕਿ ਮੋਰਚਾ ਫਤਿਹ ਕਰ ਲਿਆ, ਆਪਾਂ ਜੋ ਸੋਚਿਆ ਸੀ ਸਰਕਾਰ ਨੇ ਉਹ ਬਣਾਤਾ, ਧੰਨਵਾਦ ਸਰਕਾਰ ਦਾ। ਇਹ ਤੋਂ ਬਾਅਦ ਤਾਂ ਉਹ ਕਹਿੰਦੇ ਕਿ ਜੇ ਲੋੜ ਪਈ ਮੈਂ ਹਰਿਆਣੇ 'ਚ ਵੀ ਕਾਨੂੰਨ ਬਣਾਉਣ ਲਈ ਜਾਊਂਗਾ, ਮੈਂ ਤਾਂ ਉੱਥੇ ਵੀ ਟਾਵਰ ਤੇ ਚੜ੍ਹ ਜਾਊਂਗਾ, ਹੈ ਨਾ, ਏਦਾਂ। ਤੇ ਉਧਰ ਇਸ ਜਿਹੜੇ ਕਾਨੂੰਨ ਨੂੰ ਬਣਾਇਆ ਗਿਆ, ਮਤਲਬ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸੋਧ ਕਾਨੂੰਨ 2026 ਜਿਹੜਾ ਬਣਿਆ, ਉਸ ਨੂੰ ਸਿਮਰਨਜੀਤ ਸਿੰਘ ਨਾਂ ਦੇ ਇੱਕ ਸ਼ਖਸ ਨੇ ਜਲੰਧਰ ਤੋਂ, ਜਿਹਨੇ ਚੁਣੌਤੀ ਵੀ ਦਿੱਤੀ ਹੋਈ ਹੈ। ਜੇ ਉਹ ਦੇਖਣਾ ਹੈ ਕਿ ਉਹਦੇ ਵਿੱਚ ਕਾਰਵਾਈ ਕਿਵੇਂ ਅੱਗੇ ਵਧਦੀ, ਹਾਈ ਕੋਰਟ ਦੇ ਵਿੱਚ ਉਹਦੇ ਤੇ ਪਟੀਸ਼ਨ ਹੈ। ਤੇ ਇਹ ਸਾਰੀ ਪ੍ਰਕਿਰਿਆ ਦੇ ਨਾਲ ਇੱਕ ਚਰਚਾ ਤਾਂ ਦੁਬਾਰਾ ਤੁਰੀ ਹੈ ਕਿ ਹਾਂਜੀ ਇਹ ਕਿੰਨਾ ਸਾਡੇ ਲਈ ਸਹੀ ਹੋਏਗਾ, ਕਿੰਨਾ ਸਾਡੇ ਲਈ ਮੁਸ਼ਕਲ ਖੜੀ ਹੋ ਸਕਦੀ ਹੈ, ਕੀ ਹੈ। ਉਸ ਪਹਿਲਾਂ ਦੀ ਗੱਲ ਤੁਰੀ, ਪਰ ਹੁਣ ਕਾਨੂੰਨ ਬਣ ਗਿਆ। ਸੋ ਜੇ ਮੋਰਚੇ ਦਾ ਟੀਚਾ ਸਿਰਫ ਕਾਨੂੰਨ ਬਣਾਉਣ ਤੱਕ ਸੀ, ਫਿਰ ਤਾਂ ਟੀਚਾ ਸਰ ਹੋ ਗਿਆ ਜੀ। ਜੇ ਟੀਚਾ ਇਹ ਤੋਂ ਅੱਗੇ ਮੋਰਚੇ ਨੂੰ ਸਮਰਥਨ ਦੇਣ ਵਾਲਿਆਂ ਧਿਰਾਂ ਦਾ ਰਾਜ ਸੀ, ਕੋਈ ਇੱਛਾ ਸ਼ਕਤੀ ਸੀ, ਤਾਂ ਉਹ ਪੂਰਾ ਹੋਏਗਾ ਕਿ ਨਹੀਂ, ਦੇਖਣ ਵਾਲੀ ਗੱਲ ਹੈ। ਦੇਖੋ, ਇੱਥੇ ਭਾਲ ਦੀ ਬੀਜੇਪੀ ਵੀ ਬਹੁਤ ਕੁਛ ਫਿਰਦੀ ਹੈ। ਸਹੀ ਹੈ। ਭਾਲ ਆਪ ਨੂੰ ਵੀ ਹੁਣ ਦੁਬਾਰਾ ਨਵੇਂ ਸਿਰੇ ਹੋਣੀ ਆ ਬਹੁਤ ਦੀ। ਇੱਥੇ ਪੁਨਰ ਸਰਜੀਤ ਨੂੰ ਵੀ ਬੰਦੇ ਚਾਹੀਦੇ ਨੇ, ਬੰਦੇ ਅਕਾਲੀ ਦਲ ਨੂੰ ਵੀ ਚਾਹੀਦੇ ਨੇ, ਬੰਦੇ ਤਾਂ ਵਾਰਸ ਪੰਜਾਬ ਦੇ ਵੀ ਲੱਭੂਗੀ। ਜੇ 117 ਇਕੱਠੇ ਕਰਨੇ ਆ, ਸਹੀ ਹੈ, ਬਿਲਕੁਲ, ਤਾਂ ਫਿਰ ਉਹ ਚਾਹੀਦੇ ਆ। ਹੁਣ ਇਹ ਮੋਰਚੇ ਦੇ ਵਿੱਚੋਂ ਕੀ ਸਿਰਫ ਮੁੱਦਿਆਂ ਦੀ ਲੜਾਈ ਲਈ ਟੀਮ ਇਹ ਖੜੀ ਰਹੂਗੀ, ਜਾਂ ਇਹ ਰਾਜਸੀ ਲਾਲਸਾਵਾਂ ਨੂੰ ਪੂਰਤੀ ਕਰਨ ਦੇ ਲਈ ਵੱਖੋ-ਵੱਖ ਪਲੇਟਫਾਰਮਾਂ ਤੇ ਜਾ ਸਕਦੇ, ਜਾਂ ਇਕੱਠੇ ਹੋ ਕੇ ਇੱਕੋ ਪਾਸੇ ਜਾ ਸਕਦੇ ਨੇ। ਸੋ ਕੀ ਇਹ ਵੀ ਕੋਈ ਟੀਚਾ ਦਬੇ ਮਨ 'ਚ ਹੈਗਾ, ਉਹ ਦੇਖਣ ਵਾਲੀ ਗੱਲ ਹੈ। ਸਾਰੀਆਂ ਦੀ ਨਜ਼ਰਾਂ ਇਸ ਗੱਲ ਤੇ ਲੱਗੀਆਂ ਨੇ ਔਰ ਕਈ ਤਰ੍ਹਾਂ ਮੰਨਦੀਆਂ ਨੇ ਕਿ ਇਹਦੇ ਵਿੱਚੋਂ ਰਾਜਨੀਤੀ ਵੀ ਕੱਢੀ ਜਾ ਸਕਦੀ ਹੈ।
ਸਹੀ ਹੈ। ਸੋ ਇਸ ਲਈ ਇਹ ਆਉਂਦਾ ਸਮਾਂ ਦੱਸੂਗਾ ਜੀ ਕਿ ਅੱਗੇ ਕਿੱਧਰ ਨੂੰ ਵਧਿਆ ਜਾਂਦਾ, ਕਿਹਦੇ ਟੀਚੇ ਕਿੰਨੇ ਪੂਰੇ ਕਿੰਨੇ ਨਹੀਂ। ਸੋ ਸਵਾਲ ਤਾਂ ਬਸ ਸਿਰਫ ਇੰਨਾ ਕਿ ਹੈ, ਚਾਹੇ ਕਿਸੇ ਧਰਮ ਦਾ ਪਹਿਲੂ ਹੋਵੇ, ਬੇਅਦਬੀਆਂ ਮਨਜ਼ੂਰ ਨਹੀਂ ਤਾਂ ਨਹੀਂ। ਸਹੀ ਜੀ, ਬਿਲਕੁਲ। ਤੇ ਲਾਰੈਂਸ ਆਫ ਪੰਜਾਬ ਦੀ ਗੱਲ ਕਰੀਏ ਤੇ ਰੋਕ ਲੱਗ ਗਈ ਹੈ ਜੀ, ਮੂਸੇਵਾਲਾ ਤੇ ਬਿਸ਼ਨੋਈ ਪਰਿਵਾਰ ਸਾਹਮਣੇ ਆਏ ਆ ਜੀ। ਦੇਖੋ, ਜਦੋਂ ਇਹਦਾ ਟੀਜ਼ਰ ਜਾਰੀ ਹੋਇਆ ਜਾਂ ਉਹ ਜੀ ਜੋ ਵੀ ਆਪਾਂ ਕਹਿੰਦੇ ਆ ਨਾ ਟ੍ਰੇਲਰ ਟਾਈਪ ਜਾਂ ਕੈਪਸੂਲ ਜਾਂ ਉਹ ਜਾਰੀ ਕੀਤਾ, ਤਦੇ ਉਹਦੇ ਪਰ ਸਵਾਲ ਖੜੇ ਹੋ ਗਏ ਸੀ। ਚਾਹੇ ਪੰਜਾਬ ਦਾ ਬੁੱਧੀਜੀਵੀ ਵਰਗ ਹੋਵੇ, ਚਾਹੇ ਪੰਜਾਬ ਦੇ ਚਿੰਤਕ ਲੋਕ ਹੋਣ, ਚਾਹੇ ਕੁਝ ਮੀਡੀਆ ਅਦਾਰੇ ਹੋਣ, ਚਾਹੇ ਰਾਜਨੀਤਿਕ ਦਲ ਹੋਣ, ਚਾਹੇ ਸਮਾਜਿਕ ਧਾਰਮਿਕ ਸੰਗਠਨ, ਉਹਨਾਂ ਨੇ ਕਿਹਾ ਵੀ ਇਹ ਤੁਸੀਂ ਪੰਜਾਬ ਦਾ ਆਈਕਨ ਬਣਾ ਕੇ ਕਿਹਨੂੰ ਪੇਸ਼ ਕਰ ਰਹੇ ਹੋ? ਤੁਸੀਂ ਪੰਜਾਬ ਦੇ ਯੂਥ ਨੂੰ ਕਿਤੋਂ ਪ੍ਰੇਰਿਤ ਕਰਾਉਣਾ ਚਾਹੁੰਦੇ ਹੋ ਕਿ ਇਹ ਜਿਹੇ ਇੱਧਰ ਨੂੰ ਪਾਸੇ ਜਾਓ? ਪਹਿਲਾਂ ਹੀ ਵੱਡਾ ਮਸਲਾ ਗੈਂਗਸਟਰਵਾਦ ਸਾਡੇ ਲਈ, ਲੁੱਟਾਂ ਖੋਹਾਂ, ਚੋਰੀਆਂ, ਨਸ਼ੇ, ਇਹ ਸਾਰਾ ਕੁਛ, ਤੇ ਉਧਰ ਪੁਲਿਸ ਦੀ ਧੱਕੇਸ਼ਾਹੀ, ਸਾਰਾ ਕੁਛ ਉਹਦੇ ਵਿੱਚ ਇਹ ਕੀ ਹੈ। ਤੇ ਨਾਲ ਹੀ ਪੈਰਲਲ ਵੱਡਾ ਸਵਾਲ ਹੋਇਆ ਕਿ ਲਾਰੈਂਸ ਆਫ ਪੰਜਾਬ ਦੇ ਨਾਂ ਤੇ ਤੁਸੀਂ ਇਹ ਡਾਕੂਮੈਂਟ ਦੇ ਟੀਜ਼ਰ ਵੀ ਜਾਰੀ ਹੋ ਗਏ ਤੇ ਖਾਲੜੇ ਦੀ ਫਿਲਮ ਕਰਨੀ ਤੁਸੀਂ ਦੇਖਣ ਵੀ ਨਹੀਂ ਦੇ ਰਹੇ ਕਿਸੇ ਨੂੰ। ਸਹੀ ਹੈ। ਤੇ ਉਹ ਤਾਂ ਸਿਸਟਮ ਦੇ ਤੱਥਾਂ ਚੋਂ, ਹਕੀਕਤ ਚੋਂ, ਤਾਂ ਸਾਰੇ ਸੱਚਾਂ ਚੋਂ ਸਾਹਮਣੇ ਆ। ਤੇ ਇਸ ਨੂੰ ਲੈ ਕੇ ਜਦੋਂ ਸਵਾਲ ਵੱਡੇ ਹੋਏ ਤਾਂ ਫਿਰ ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀ ਪਈ। ਪੰਜਾਬ ਸਰਕਾਰ, ਪੁਲਿਸ ਤੇ ਰਾਜਨੀਤਿਕ ਦਲ ਇੱਕੋ ਪਲੇਟਫਾਰਮ ਤੇ ਆਏ। ਫਿਰ ਬੇਸ਼ੱਕ ਰਾਜਾ ਵੜਿੰਗ ਨੇ ਅਦਾਲਤ ਦਾ ਰੁਖ ਕੀਤਾ, ਪਰ ਸਾਰੀਆਂ ਧਿਰਾਂ ਨੇ ਫਿਰ ਕੇਂਦਰ ਦਾ ਰੁਖ ਵੀ ਕੀਤਾ। ਕੇਂਦਰ ਨੂੰ ਬਕਾਇਦਾ ਸਭ ਨੇ ਲਿਖ ਕੇ ਦਿੱਤਾ ਕਿ ਜੀ ਕਿ ਇਹ ਨਹੀਂ ਸਾਨੂੰ ਮਨਜ਼ੂਰ, ਇਹ ਰੁਕਣੀ ਚਾਹੀਦੀ ਹੈ। ਪਰ ਕੀ ਇਹਨਾਂ ਸਾਰਿਆਂ ਦੇ ਕਹਿਣ ਤੇ ਰੁਕ ਗਈ? ਸਹੀ ਹੈ। ਰੋਸਾ ਤਾਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਵੀ ਪ੍ਰਗਟਾਇਆ ਕਿ ਗਲਤ ਆ। ਵੀ ਜਿਹੜੇ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਕਤਲ ਮਾਮਲੇ 'ਚ ਸਾਡੇ ਮੁੰਡੇ ਦੇ ਜਾਂ ਹੋਰਨਾਂ ਕਿੰਨੇ ਮਾਮਲਿਆਂ 'ਚ ਹੈਗਾ, ਤੇ ਤੁਸੀਂ ਉਹਨੂੰ ਹੀਰੋ ਬਣਾ ਕੇ ਪੇਸ਼ ਕਰ ਰਹੇ ਹੋ। ਤੇ ਇਹ ਨਹੀਂ, ਉਹਨਾਂ ਦਾ ਵਿਰੋਧ ਵੀ ਸੀ, ਪਰ ਕੀ ਕੱਲੇ ਉਹਨਾਂ ਦਾ ਵਿਰੋਧ ਵੀ ਸ਼ਾਮਲ ਹੋਣ ਕਰਕੇ ਰੁਕ ਗਈ, ਜਾਂ ਬਿਸ਼ਨੋਈ ਪਰਿਵਾਰ ਦੀ ਇੱਛਾ ਨੂੰ ਵੀ ਬੂਰ ਪਿਆ? ਜੀ ਜੀ, ਕਿਉਂਕਿ ਬਿਸ਼ਨੋਈ ਪਰਿਵਾਰ ਕਿਹੜੀ ਧਿਰ ਨੂੰ ਸੂਟ ਕਰਦਾ, ਲੋਕ ਇਹ ਵੀ ਚਰਚਾ ਕਰਦੇ ਕਿ ਜੇਲ੍ਹਾਂ 'ਚ ਇੰਟਰਨੈਟ ਮਿਲਦਾ, ਸਹੂਲਤਾਂ ਮਿਲਦੀਆਂ, ਤਾਂ ਕਿਹਦੀ ਆਸ਼ੀਰਵਾਦ ਨਾਲ ਮਿਲਦਾ, ਚਾਹੇ ਉਹ ਪੰਜਾਬ ਹੋਵੇ ਤੇ ਚਾਹੇ ਗੁਜਰਾਤ ਹੋਵੇ। ਤੋਂ ਇਸ ਲਈ ਬਿਸ਼ਨੋਈ ਪਰਿਵਾਰ ਦਾ ਵੀ ਸਾਹਮਣੇ ਆਉਣਾ ਤੇ ਕੀ ਉਹਨਾਂ ਦੇ ਕਹਿਣ ਕਰਕੇ ਰੁਕਿਆ, ਕਿਉਂਕਿ ਉਹਨਾਂ ਨੇ ਨੁਕਤੇ ਬੜੇ ਕਮਾਲ ਦੇ ਚੁੱਕੇ। ਪ੍ਰਵੀਨ ਜੀ, ਠੀਕ ਆ, ਉਹ ਕਹਿੰਦੇ ਵੀ ਜਿੱਡਾ ਵੱਡਾ ਤੁਸੀਂ ਦਿਖਾ ਰਹੇ ਹੋ, ਐਡਾ ਵੱਡਾ ਥੋੜਾ ਗੈਂਗਸਟਰ ਆ ਉਹ, ਤੁਸੀਂ ਸਾਨੂੰ ਬਦਨਾਮ ਕਰ ਰਹੇ ਹੋ ਉਲਟਾ। ਠੀਕ ਹੈ, ਚਲੋ ਇਹ ਨੁਕਤਾ ਅਗਲਿਆਂ ਦਾ ਇੱਕ ਪਾਸੇ, ਪਰ ਦੂਜਾ ਨੁਕਤਾ ਸ਼ਾਇਦ ਸਰਕਾਰਾਂ ਦੇ ਸਮਝ ਆ ਗਿਆ ਹੋਵੇ ਭਾਈ। ਉਹ ਕਹਿੰਦੇ ਬਈ ਇਹ ਡਾਕੂਮੈਂਟਰੀ ਕੱਲ ਨੂੰ ਡਾਕੂਮੈਂਟ ਬਣ ਜੂ ਉਹਦੇ ਖਿਲਾਫ, ਤਾਂ ਕਾਨੂੰਨਾਂ 'ਚ ਕੇਸ ਚੱਲਦੇ ਨੇ ਉਹਦੇ, ਅਦਾਲਤਾਂ 'ਚ ਉਹਦੇ ਖਿਲਾਫ ਕਿੰਤਾ ਪੇਸ਼ ਕਰ ਦਿੱਤਾ ਜਾਊਗਾ। ਕਿਆ ਲਓ ਜੀ, ਮਤਲਬ ਫੈਸਲਾ ਤਾਂ ਪਹਿਲਾਂ ਹੀ ਕਰਨ ਲੱਗੇ ਮੀਡੀਆ ਵਾਲੇ ਜੀ, ਇਹ ਡਾਕੂਮੈਂਟਰੀ ਬਣਾ ਕੇ, ਇਸ ਲਈ ਕਿਤੇ ਉਹਦੇ ਉਲਟ ਨਾ ਹੋ ਜਾਵੇ ਜੀ। ਕਹਿੰਦੇ ਜੀ ਜੀ ਸਹੀ ਹੈ। ਇਹ ਨੁਕਤਾ ਸਮਝ ਆ ਗਿਆ ਕਿ ਆਪਾਂ ਕਿਤੇ ਉਹਦੀ ਚੜ੍ਹਾਈ ਕਰਾਉਂਦੇ ਨੁਕਸਾਨ ਨਾ ਕਰਾ ਲਈਏ। ਮੈਨੂੰ ਨਹੀਂ ਪਤਾ ਹੁਣ ਇਹ ਸਰਕਾਰਾਂ ਜਾਣਨ, ਏਜੰਸੀਆਂ ਜਾਣਨ, ਉਹ ਮੀਡੀਆ ਅਦਾਰਾ ਜਾਣੇ, ਪਰ ਪੰਜਾਬ 'ਚ ਆਵਾਜ਼ ਉੱਠੀ, ਚਾਹੇ ਉਹ ਰਾਜਨੀਤਿਕ ਦਲਾਂ ਨੇ ਉਠਾਈ, ਚਾਹੇ ਉਹ ਸਮਾਜਿਕ ਧਾਰਮਿਕ ਚਿੰਤਕ ਲੋਕਾਂ ਨੇ ਉਠਾਈ, ਚਾਹੇ ਖੁਦ ਬਿਸ਼ਨੋਈ ਪਰਿਵਾਰ ਨੇ ਚੁੱਕੀ, ਜਾਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਚੁੱਕੀ। ਆਖਰ ਲਾਰੈਂਸ ਆਫ ਪੰਜਾਬ ਨਾਮਕ ਡਾਕੂਮੈਂਟਰੀ ਤੇ ਫਿਲਹਾਲ ਰੋਕ ਲੱਗ ਗਈ। ਇਹ ਹੁਣ 27 ਅਪ੍ਰੈਲ ਨੂੰ ਰਿਲੀਜ਼ ਨਹੀਂ ਹੋ ਰਹੀ। ਜੀ ਬਿਲਕੁਲ। ਸਿਨੇਮਾ ਕਲਾ ਸਿਨੇਮਾ ਥੋੜਾ ਹੁੰਦਾ ਜੀ, ਉਹ ਸਮਾਜ ਨੂੰ ਪੇਸ਼ ਕਰਦਾ। ਸਮਾਜ ਦੇ ਵਿੱਚੋਂ ਲੋਕ ਬਹੁਤ ਸਾਰੇ ਜਿਹੜੇ ਉਹਦੇ ਤੋਂ ਇੰਸਪਾਇਰ ਵੀ ਹੁੰਦੇ ਨੇ। ਸੋ ਉਸ ਤਰ੍ਹਾਂ ਦਾ ਕੰਟੈਂਟ, ਉਸ ਤਰ੍ਹਾਂ ਦੀ ਕਲਾ ਦੀ ਸਿਰਜਣਾ ਹੋਣੀ ਚਾਹੀਦੀ ਜਿਹੜੀ ਸਮਾਜ ਨੂੰ ਕੋਈ ਸੇਧ ਦਿੰਦੀ ਹੋਵੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA।